ਤਿਆਂਜਨ ਵਿੱਚ ਸ਼ੰਘਾਈ ਤਾਉਨ ਤਨਜ਼ੀਮ SCO ਦੇ ਸਰਬਰਾਹੀ ਇਜਲਾਸ ਦੇ ਵਿੱਚ ਜਦੋਂ ਦੁਨੀਆ ਭਰ ਦੇ ਵੱਡੇ ਲੀਡਰਸ ਇੱਕ ਮੇਜ਼ ਤੇ ਬੈਠੇ ਸੀ ਤੇ ਭਾਰਤ ਦੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਨੂੰ ਇੱਕ ਬੜੇ ਤਲਖ ਸਵਾਲ ਦਾ ਸਾਹਮਣਾ ਕਰਨਾ ਪਿਆ। ਦਹਿਸ਼ਤਗਰਦੀ ਦਾ ਦੋਹਰਾ ਮਿਆਰ, ਕਸ਼ਮੀਰੀ ਸਹਾਫੀਆਂ ਤੇ ਜ਼ੁਲਮ, ਅਕਲੀਦਾਂ ਦੀ ਹਾਲਤ ਤੇ ਸਭ ਤੋਂ ਵੱਧ ਕੇ ਚੀਨ ਤੇ ਰੂਸ ਤੇ ਹਕਾਇਕ ਤੇ ਮਬਨੀ ਸਵਾਲ। ਦੁਨੀਆ ਦੇ ਸਾਹਮਣੇ ਇੱਕ ਤੇਜ਼ ਲਹਿਜੇ, ਸਵਾਲਾਤ ਤੇ ਤੰਜ਼ ਦੇ ਤੀਰਾਂ ਨੇ ਮੋਦੀ ਦੀ ਜ਼ੁਬਾਨ ਲੜਖੜਾ ਦਿੱਤੀ। ईरानी सदर ने इंतहा पसंद मोदी ते भारत दोनों ਨੂੰ ਲਪੇਟ ਕੇ ਹੀ ਰੱਖ ਦਿੱਤਾ। ਉਹਨੇ ਆਖਿਆ ਉਹ ਜਮਹੂਰੀਅਤ ਜਿੱਥੇ ਕਸ਼ਮੀਰੀ ਬੱਚੇ ਸੜਕਾਂ ਦੇ ਉੱਤੇ ਬੈਲਟ ਗਨ ਦਾ ਸਾਹਮਣਾ ਕਰਦੇ। ਪਾਕਿਸਤਾਨ ਨੇ ਤਾਂ ਖੈਰ ਐਸਾ ਸਵਾਲ ਚੁੱਕਿਆ ਕਿ ਭਾਰਤ ਦੀ ਸਰਕਾਰ ਜਿਹੜਾ ਨਾ ਉਹਨੂੰ ਤਨ ਬਦਨ ਦੇ ਵਿੱਚ ਆਗੀ ਲੱਗੀ, ਭੜਕੀ ਲੱਗੀ ਉਹਨੂੰ। ਉਹਨਾਂ ਨੇ ਆਖਿਆ ਜੀ ਆਪ ਨੇ ਦੁਨੀਆ ਭਰ ਦੇ ਵਿੱਚ ਦਹਿਸ਼ਤਗਰਦੀ ਦਾ ਸ਼ੋਰ ਮਚਾਇਆ ਹੈ, ਲੇਕਿਨ ਆਪ ਦੀ ਸਰਜ਼ਮੀਨ ਦੇ ਉੱਤੇ ਇੰਤਹਾ ਪਸੰਦਿਆਂ ਦੀ ਜਿਹੜੀ ਖੁੱਲੀ ਛੂਟ ਦਿੱਤੀ ਹੋਈ ਹੈ ਉਹ ਕੀ ਹੈ। बिस्मिल्लाहिर्रहमानिर्रहीम, अस्सलाम वालेकुम। तुसी देख रहे हो 360 डिजिटल पंजाबी और मैं तुहाडी मेज़बान शुमाइला नियाज़। अच्छा, गुज़श्ता जिहड़ा व्लॉग पाया वो करतारपुर दरबार साहब बारे सी। जिहड़ा यह व्लॉग है ये इंपॉर्टेंट है, एक इन्फॉर्मेशन है जिहड़ी तुहाडे नाल शेयर करना बहुत ज़रूरी है। और वो इन्फॉर्मेशन की है, शुरू करते हैं। तियानजन विच शंघाई ताउन तनजीम SCO दे सरबराही इजलास दे विच जदों दुनिया भर दे वड्डे लीडर्स एक मेज़ ते बैठे सी ते भारत दे वज़ीर आज़म नरिंਦਰ ਮੋਦੀ ਨੂੰ ਇੱਕ ਬੜੇ ਤਲਖ ਸਵਾਲ ਦਾ ਸਾਹਮਣਾ ਕਰਨਾ ਪਿਆ। ਉਹ ਇਹ ਕਿ ਜੀ ਦਹਿਸ਼ਤਗਰਦੀ ਦਾ ਦੋਹਰਾ ਮਿਆਰ, ਕਸ਼ਮੀਰੀ ਸਹਾਫੀਆਂ ਤੇ ਜ਼ੁਲਮ, ਅਕਲੀਦਾਂ ਦੀ ਹਾਲਤ ਤੇ ਸਭ ਤੋਂ ਵੱਧ ਕੇ ਚੀਨ ਤੇ ਰੂਸ ਤੇ ਹਕਾਇਕ ਤੇ ਮਬਨੀ ਸਵਾਲ। ਦੁਨੀਆ ਦੇ ਸਾਹਮਣੇ ਇੱਕ ਤੇਜ਼ ਲਹਿਜੇ, ਸਵਾਲਾਤ ਤੇ ਤੰਜ਼ ਦੇ ਤੀਰਾਂ ਨੇ ਮੋਦੀ ਦੀ ਜ਼ੁਬਾਨ ਲੜਖੜਾ ਦਿੱਤੀ। ਕੰਪਕਪੀ ਲੱਗੀ ਉਹਨੂੰ। ਅੱਜ ਅਸੀਂ ਇਸ ਖਿੱਤੇ ਦੇ ਵਿੱਚ ਅਮਨ, ਤਰੱਕੀ ਤੇ ਸੱਚਾਈ ਤੇ ਗੱਲ ਕਰਦੇ ਹਾਂ। ਅਸੀਂ ਹਰ ਕਿਸਮ ਦੀ ਇੰਤਹਾ ਪਸੰਦੀ ਦੀ ਮੁਜ਼ੰਮਤ ਕਰਦੇ ਹਾਂ ਔਰ ਉਹਨਾਂ ਮਮਾਲਿਕ ਨੂੰ ਵੀ ਜੋ ਦਹਿਸ਼ਤਗਰਦੀ ਦੀ ਤਾਰੀਫ ਕਰਦੇ ਆ, ਆਪਣੇ ਫਾਇਦੇ ਦੇ ਮੁਤਾਬਿਕ ਹਦਾਇਤ ਦਿੰਦੇ ਨੇ। ਚੀਨੀ ਸਦਰ ਸ਼ੀ ਜਿਨਪਿੰਗ ਨੇ ਵੱਡੇ ਸਵਾਲ ਜਿਹੜੇ ਨੇ ਉਹ ਚੱਕ ਦਿੱਤੇ ਨੇ। ਉਹਨਾਂ ਨੇ ਆਖਿਆ ਜੀ ਕਿ ਮੋਦੀ ਜੀ, ਤੁਹਾਡੀ ਸਰਕਾਰ ਨੇ ਆਖਿਆ ਸੀ ਕਿ ਦਹਿਸ਼ਤਗਰਦੀ ਨੂੰ ਕਿਸੇ ਮਜ਼ਹਬ ਨਾਲ ਨਹੀਂ ਜੋੜਨਾ ਚਾਹੀਦਾ, ਮਗਰ ਤੁਹਾਡੀ ਜਮਾਤ ਜਿਹੜੀ ਹੈ ਉਹ ਤੁਹਾਡੇ ਹੀ ਮੁਲਕ ਦੇ ਵਿੱਚ ਆਪਦੇ ਹੀ ਮੁਸਲਮਾਨਾਂ ਦੇ ਉੱਤੇ ਮੁਹਿੱਬੇ ਵਤਨ ਹੋਣ ਦਾ ਸਬੂਤ ਮੰਗਦੀ ਹੈ, ਤੇ ਫਿਰ ਇਹ ਵਾਲਾ ਤਜ਼ਾਦ ਕਿਉਂ ਹੈ। ਰੂਸੀ ਸਦਰ ਪੁਟਿਨ ਨੇ ਜਿਹੜਾ ਨਾ ਉਹ ਤਾਂ ਭਾਰਤ ਨੂੰ ਐਸੇ ਸਵਾਲ ਕੀਤੇ ਨੇ ਕਿ ਭਾਰਤ ਤੇ ਆਸਮਾਨੀ ਬਿਜਲੀ ਡਿੱਗ ਪਈ ਹੈ। ਉਹਨਾਂ ਨੇ ਕਿਹਾ ਜਮਹੂਰੀਅਤ ਕਿਹੜੀ ਜਮਹੂਰੀਅਤ? ਉਹ ਜਿਹਦੇ ਵਿੱਚ ਸਹਾਫੀਆਂ ਨੂੰ ਤੁਸੀਂ ਗੋਲੀ ਮਾਰ ਦਿੰਦੇ, ਜਿੱਥੇ ਇੰਟਰਨੈਟ ਬੰਦ ਕਰਕੇ ਸੱਚ ਨੂੰ ਦਬਾ ਦਿੱਤਾ ਜਾਂਦਾ। ईरानी सदर ने इंतहा पसंद मोदी ते भारत दोनों ਨੂੰ ਲਪੇਟ ਕੇ ਹੀ ਰੱਖ ਦਿੱਤਾ। ਉਹਨੇ ਆਖਿਆ ਉਹ ਜਮਹੂਰੀਅਤ ਜਿੱਥੇ ਕਸ਼ਮੀਰੀ ਬੱਚੇ ਸੜਕਾਂ ਦੇ ਉੱਤੇ ਪੈਲਟ ਗਨ ਦਾ ਸਾਹਮਣਾ ਕਰਦੇ। ਪਾਕਿਸਤਾਨ ਨੇ ਤਾਂ ਖੈਰ ਐਸਾ ਸਵਾਲ ਚੁੱਕਿਆ ਕਿ ਭਾਰਤ ਦੀ ਸਰਕਾਰ ਜਿਹੜਾ ਨਾ ਉਹਨੂੰ ਤਨ ਬਦਨ ਦੇ ਵਿੱਚ ਆਗੀ ਲੱਗੀ, ਭੜਕੀ ਲੱਗੀ ਉਹਨੂੰ। ਉਹਨਾਂ ਨੇ ਆਖਿਆ ਜੀ ਆਪ ਨੇ ਦੁਨੀਆ ਭਰ ਦੇ ਵਿੱਚ ਦਹਿਸ਼ਤਗਰਦੀ ਦਾ ਸ਼ੋਰ ਮਚਾਇਆ ਹੈ, ਲੇਕਿਨ ਆਪ ਦੀ ਸਰਜ਼ਮੀਨ ਦੇ ਉੱਤੇ ਇੰਤਹਾ ਪਸੰਦਿਆਂ ਦੀ ਜਿਹੜੀ ਖੁੱਲੀ ਛੂਟ ਦਿੱਤੀ ਹੋਈ ਹੈ ਉਹ ਕੀ ਹੈ। ਜਨਾਬ ਵਾਸ਼ਿੰਗਟਨ DC ਨੇ ਵੀ ਜਿਹੜਾ ਨਾ ਉਹ ਭਾਰਤ ਦੀ ਰਸਵਾਈ ਦਾ ਜਿਹੜਾ ਮੂੰਹ ਬੋਲਦਾ ਸਬੂਤ ਵੀ ਦਿੱਤਾ ਹੈ। ਉਹਨੇ ਮੋਦੀ ਸਰਕਾਰ ਨੂੰ ਮਜ਼ੀਦ ਜ਼ਲੀਲ ਕਰਦੇ ਹੋਏ ਆਪਣਾ ਹਿੱਸਾ ਵੀ ਪਾਇਆ ਵਿੱਚ। ਉਹਨੇ ਆਖਿਆ ਕਿ ਜੀ ਅਮਰੀਕਾ ਕਿਸੇ ਦੌਰ ਦੇ ਵਿੱਚ ਭਾਰਤ ਨੂੰ ਹਮੇਸ਼ਾ ਇੱਕ ਸਟ੍ਰੈਟੇਜਿਕ ਪਾਰਟਨਰ ਸਮਝਦਾ ਸੀ, ਲੇਕਿਨ ਤਿਆਂਜਨ ਇਜਲਾਸ ਨੇ ਇੱਕ ਤਲਖ ਹਕੀਕਤ ਸਾਹਮਣੇ ਰੱਖ ਦਿੱਤੀ ਹੈ। ਭਾਰਤ ਬੋਲਦਾ ਪਿਆ ਹੈ ਲੇਕਿਨ ਕੋਈ ਸੁਣਨ ਨੂੰ ਤਿਆਰ ਨਹੀਂ ਹੈਗਾ। ਮੋਦੀ ਦੀ ਜਿਹੜੀ ਪਾਲਿਸੀਜ਼ ਨੇ ਉਹ ਆਲਮੀ ਸਤਹ ਦੇ ਉੱਤੇ ਨਾਕਾਮ ਹੁੰਦੀਆਂ ਪਈਆਂ ਨੇ। ਲੰਡਨ ਦੇ ਵਿੱਚ ਵੀ ਜਿਹੜਾ ਨਾ ਉਹ ਡਿੱਗਦੇ ਹੋਏ ਭਾਰਤ ਨੂੰ ਮਜ਼ੀਦ ਧੱਕਾ ਦੇ ਦਿੱਤਾ ਔਰ ਸਵਾਲ ਚੁੱਕਦੇ ਪਏ ਨੇ। ਉਹਨਾਂ ਨੇ ਆਖਿਆ ਕਿ ਜੇ ਦੁਨੀਆ ਹੁਣ ਸਿਰਫ ਬਿਆਨੀਅਤ ਨਹੀਂ ਬਲਕਿ ਵਰਤਾਓ ਵੇਖੇਗੀ। ਭਾਰਤ ਦੇ ਜਿਹੜੇ ਅੰਦਰੂਨੀ ਮਾਮਲਾਤ ਨੇ ਹੁਣ ਬੈਨ ਅਲ-ਅਕਵਾਮੀ ਮੌਜੂ ਬਣ ਚੁੱਕੇ ਨੇ। ਲੰਡਨ ਨੇ ਵੀ ਜਿਹੜਾ ਨਾ ਉਹ ਐਸੇ ਡਿੱਗਦੇ ਹੋਏ ਭਾਰਤ ਨੂੰ ਮਜ਼ੀਦ ਧੱਕਾ ਦਿੱਤਾ ਹੈ ਔਰ ਮਜ਼ੀਦ ਸਵਾਲ ਚੁੱਕੇ ਨੇ। ਉਹ ਕਹਿੰਦੇ ਨੇ ਕਿ ਦੁਨੀਆ ਹੁਣ ਬਿਆਨੀਅਤ ਨਹੀਂ ਬਲਕਿ ਵਰਤਾਓ ਦੇਖਦੀ ਹੈ। ਭਾਰਤ ਦੇ ਅੰਦਰੂਨੀ ਜਿਹੜੇ ਮਾਮਲਾਤ ਨੇ ਹੁਣ ਉਹ ਬੈਨ ਅਲ-ਅਕਵਾਮੀ ਮੌਜੂ ਬਣਦੇ ਜਾ ਰਹੇ। ਫਰਾਂਸੀਸੀ ਇਨਸਾਨੀ ਹਕੂਕ ਦੀ ਜਿਹੜੀ ਇੱਕ ਤਨਜ਼ੀਮ ਹੈ ਉਹਨੇ ਤਾਂ ਭਾਰਤ ਨੂੰ ਜਿਹੜਾ ਨਾ ਉਹ ਸਮੁੰਦਰ ਦੇ ਵਿੱਚ ਹੀ ਗਰਕ ਕਰ ਦਿੱਤਾ। ਉਹ ਸਮੁੰਦਰ ਦੇ ਵਿੱਚ ਗਰਕ ਕਰਦੇ ਹੋਏ ਉਹਨੇ ਇਹ ਸਵਾਲ ਪੁੱਛ ਲਿਆ ਕਿ ਅਗਰ ਚੀਨ ਨੇ ਭਾਰਤ ਨੂੰ ਇਖਲਾਕੀਆਤ ਦਾ ਸਬਕ ਪੜਾਇਆ ਤਾਂ ਫਿਰ ਸੋਚੋ ਕਿ ਭਾਰਤ ਦੀ ਕੀ ਹਾਲਤ ਹੋਏਗੀ। ਭਾਰਤ ਦੀ ਕੀ ਹਾਲਤ ਹੋਏਗੀ। ਪਾਣੀ ਬੰਦ ਕਰ ਦਾਂਗੇ, ਪਾਣੀ ਬੰਦ ਕਰ ਦਾਂਗੇ। ਹੁਣ ਪਾਣੀ ਉਧਰੋਂ ਖੋਲੀ ਜਾ ਰਿਹਾ। ਬੱਲੇ ਉਹ ਤੇਰੇ ਮੋਦੀ। ਵੈਸੇ ਜ਼ਲਾਲਤ ਦਾ ਹੋਰ ਕਿਹੜਾ ਤੇਰਾ ਚੈਪਟਰ ਰਹਿ ਗਿਆ? ਵੈਸੇ ਮੈਨੂੰ ਲੱਗਦਾ ਹੈ ਮੋਦੀ ਜ਼ਲਾਲਤ ਦੇ ਉੱਤੇ ਇੱਕ ਕਿਤਾਬ ਵੀ ਆਣੀ ਚਾਹੀਦੀ ਹੈ।
जल्दी आवेगी वैसे ऐसी प्लेटफॉर्म ਤੇ 360 ਡਿਜੀਟਲ ਪੰਜਾਬੀ ਦੇ ਉੱਤੇ। ਬਹਰਹਾਲ ਤੁਹਾਡਾ ਮੁਲਾਕਾਤ ਹੋਏਗੀ ਹੁਣ ਅਗਲੇ ਵਲੌਗ ਦੇ ਵਿੱਚ, ਉਦੋਂ ਲਈ ਅੱਲਾ ਨੇ ਕੇ ਪਾਨ।